ਅਗਲੀ ਜਿਹੜੀ ਖਬਰ ਆ ਇਹ ਗਾਰਡੀਅਨ ਦੀ ਜਿਹੜੀ ਆ ਉਹ ਦੱਸਦੇ ਆ ਵੀ ਜਿਹੜੀ ਸ਼ੁਰੂਆਤ 'ਚ ਹਰਜੋਤ ਸਿੰਘ ਜੀ ਨੇ ਗੱਲ ਜਿਹੜੀ ਕੀਤੀ ਸੀ ਵੀ ਟਰੰਪ ਹੁਣਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਇੱਕ ਐਸਾ ਡਾਇਰੈਕਟਿਵ ਇਸ਼ੂ ਕੀਤਾ ਆ ਜਿਹਦੇ ਨਾਲ ਨੈਚੁਰਲਾਈਜ਼ਡ ਹੋਏ ਅਮਰੀਕਨ ਸਿਟੀਜ਼ਨ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੈ, ਨੈਚੁਰਲਾਈਜ਼ਡ ਜਿਨ੍ਹਾਂ ਨੂੰ ਹੋਣ ਦਾ ਮੌਕਾ ਮਿਲਿਆ ਆ, ਉਹਨਾਂ ਨੂੰ ਕ੍ਰਿਮੀਨਲ ਅਫੈਂਸਿਸ ਦੇ ਲਈ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਸ ਨੂੰ ਵਾਪਸ ਲੈ ਲਿਆ ਜਾਵੇ। ਇਸ ਮੈਮੋ ਦੇ ਵਿੱਚ ਇਹ ਵੀ ਜਿਹੜਾ ਉਹ ਆਖਿਆ ਆ ਵੀ ਜਿਹੜੇ ਜਿਨ੍ਹਾਂ ਦੇ ਉੱਤੇ ਸਿਵਲ ਪ੍ਰੋਸੀਡਿੰਗਸ ਜਿਹੜੀਆਂ ਉਹ ਸਬਜੈਕਟ ਨੇ ਉਹ ਉੱਥੇ ਉਹਨਾਂ ਦੇ ਉੱਤੇ ਹੋ ਸਕਦੀਆਂ ਆ, ਉਹ ਅਨਟਾਈਟਲਡ ਨਹੀਂ ਹੋਣਗੇ ਅਟਰਨੀ ਨੂੰ, ਲਾਈਕ ਜਿੱਦਾਂ ਉਹ ਕ੍ਰਿਮੀਨਲ ਕੇਸਿਸ ਦੇ ਵਿੱਚ ਹੁੰਦਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਹੋਰ ਜਿਹੜਾ ਕਦਮ ਆ ਉਹ ਚੁੱਕ ਦਿੱਤਾ ਆ, ਜਿਸ ਦੇ ਵਿੱਚ ਉਹ ਨਹੀਂ ਚਾਹੁੰਦੇ ਵੀ ਇੱਥੇ ਬੇਸਿਕਲੀ ਉਹ ਚਾਹ ਰਹੇ ਨੇ ਵੀ ਜਿਹੜੇ ਲੋਕ ਸਿਟੀਜ਼ਨ ਵੀ ਬਣੇ ਆ ਉਹਨਾਂ ਦੀ ਸਿਟੀਜ਼ਨਸ਼ਿਪ ਕਿੱਦਾਂ ਖੋਈ ਜਾਵੇ। ਸੋ ਆਉਂਦੇ 4 ਸਾਲਾਂ ਦੇ ਵਿੱਚ ਹੋ ਸਕਦਾ ਵੀ ਆਪਾਂ ਨੂੰ ਇਰਦ ਗਿਰਦ ਇਦਾਂ ਦੀਆਂ ਜਿਹੜੀਆਂ ਨਿਊਜ਼, ਇਦਾਂ ਦੀਆਂ ਰਿਪੋਰਟਸ ਆਪਣੇ ਪਰਿਵਾਰਾਂ 'ਚ, ਆਪਣੇ ਰਿਸ਼ਤੇਦਾਰੀ 'ਚ, ਜਾਣ ਪਛਾਣ ਦੇ ਵਿੱਚ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲ ਸਕਦੀਆਂ ਆ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਉਹਨਾਂ ਐਫਰਟਸ ਨੂੰ ਇੱਕ ਕਾਨੂੰਨੀ ਰੂਪ ਅਖਤਿਆਰ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਆ, ਜਿਸ ਦੇ ਨਾਲ ਅਮਰੀਕਨਸ ਦੀ ਜਿਹੜੇ ਨੈਚੁਰਲਾਈਜ਼ਡ ਸਿਟੀਜ਼ਨ ਵੀ ਬਣੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਨੇ ਵੀ ਵਾਪਸ ਲਈ ਜਾ ਸਕਦੀ ਆ। ਅੱਗੇ ਤਾਂ ਹਰਜੋਤ ਸਿੰਘ ਜੀ ਇਹ ਕਿਹਾ ਜਾਂਦਾ ਸੀ ਨਾ ਵੀ ਤੁਸੀਂ ਕੋਈ ਗਲਤ ਕੰਮ ਨਾ ਕਰੋ, ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਆ। ਫਿਰ ਲੋਕ ਚਲੋ ਸੁਧਾਰ ਘਰ 'ਚ ਵੀ ਗਏ ਹੋਣਗੇ, ਠੀਕ ਵੀ ਹੋਏ ਹੋਣਗੇ, ਆਪਣੇ ਆਪ ਨਾਲ ਜੀਵਨ ਵੀ ਜਿਹੜਾ ਉਹਨਾਂ ਨੇ ਬਦਲਿਆ ਜਿਹੜਾ ਉਹ ਹੋਊਗਾ, ਪਰ ਕਹਿੰਦੇ ਵੀ ਹੁਣ ਉਹ ਤੁਹਾਡੇ ਜਿਹੜੇ ਪੁਰਾਣੇ ਕੀਤੇ ਗਏ ਕੋਈ ਕੰਮ ਆ, ਕੋਈ ਕ੍ਰਾਈਮ ਆ, ਉਹ ਤੁਹਾਨੂੰ ਬੈਕ ਦੇ ਵਿੱਚ ਆ ਕੇ ਬਾਈਟ ਕਰ ਸਕਦਾ ਆ। ਰੀਜ਼ਨ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲੱਭਣਗੇ ਜਿਹਦੇ ਕਰਕੇ ਲੋਕਾਂ ਨੂੰ ਅਨਨੈਚੁਰਲਾਈਜ਼ਡ ਕਰਕੇ ਸਿਟੀਜ਼ਨਸ਼ਿਪ ਖੋ ਕੇ ਇਵੈਂਚੁਅਲੀ ਮਕਸਦ ਡਿਪੋਰਟ ਕਰਨ ਦਾ ਹੀ ਰਹੇਗਾ। 25 ਮਿਲੀਅਨ ਯੂਐਸ ਦੇ ਵਿੱਚ ਜਿਹੜੇ ਯੂਐਸ ਦੇ ਵਿੱਚ ਕਹਿੰਦੇ ਜਿਹੜੇ ਸਿਟੀਜ਼ਨ ਨੇ ਉਹ ਇਮੀਗ੍ਰੇਟ ਹੋਏ ਨੇ ਕਿਸੇ ਹੋਰ ਮੁਲਕ ਤੋਂ, ਜਿੱਦਾਂ ਆਪਾਂ ਸਾਰੇ ਆ, ਬਹੁਤ ਸਾਰੇ ਆਪਣਿਆਂ ਚੋਂ ਜਿਹੜੇ ਸੁਣਨ ਵਾਲੇ ਕਰਨ ਵਾਲੇ ਬਾਹਰ ਜੰਮੇ ਆ, ਹੋਰ ਮੁਲਕਾਂ 'ਚ ਜੰਮੇ ਆ ਤੇ ਇੱਥੇ ਆ ਕੇ ਨੈਚੁਰਲਾਈਜ਼ਡ ਸਿਟੀਜ਼ਨ ਜਿਹੜੇ ਉਹ ਬਣੇ ਆ। ਤੇ ਕਹਿੰਦੇ ਵੀ 25 ਮਿਲੀਅਨ ਯੂਐਸ ਸਿਟੀਜ਼ਨਸ ਅਜਿਹੇ ਨੇ ਜਿਨ੍ਹਾਂ ਦਾ ਜਨਮ ਬਾਹਰਲੇ ਮੁਲਕ 'ਚ ਹੋਇਆ ਆ, ਪਰ ਇੱਥੇ ਪ੍ਰੋਸੈਸ ਦੇ ਸਹਾਰੇ ਜਿਹੜੇ ਉਹ ਸਿਟੀਜ਼ਨ ਬਣੇ ਨੇ। ਉਹਨਾਂ ਦੇ ਜਾਨ ਨੂੰ ਕਹਿ ਰਿਹਾ, ਉਹਨਾਂ ਦੀ ਸਿਟੀਜ਼ਨਸ਼ਿਪ ਦੇ ਉੱਤੇ ਇਹ ਜਿਹੜੇ ਬੱਦਲ ਆ ਉਹ ਮੰਡਰਾ ਸਕਦੇ ਆ। ਰੀਜ਼ਨ ਕੀ ਆ ਵੀ ਟਰੰਪ ਹੋਣੀ ਅੱਗੇ ਇਸ ਨੂੰ ਹੋਰ ਕਿੰਨਾ ਹੀ ਸਖਤੀ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਆ। ਇਹ ਜਿਹੜਾ ਮੈਮੋ ਆ 11 ਜੂਨ ਨੂੰ ਰਿਲੀਜ਼ ਹੋਇਆ ਡਿਪਾਰਟਮੈਂਟ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਅਟਾਰਨੀਜ਼ ਨੂੰ ਇਹ ਜੋ ਯੂਐਸ ਦੇ ਹੈਗੇ ਆ ਇਹ ਡਾਇਰੈਕਟਿਵ ਜਾਰੀ ਕੀਤਾ ਆ ਵੀ ਜੋ ਲੋਕਾਂ ਨੇ 25 ਮਿਲੀਅਨ ਲੋਕਾਂ ਨੇ ਸਿਟੀਜ਼ਨਸ਼ਿਪ ਲਈ ਹੈਗੀ ਆ, 2023 ਦਾ ਇਹ ਡਾਟਾ ਆ, ਹੁਣ ਅੱਜ 2025 ਆ, ਸੋ ਹੋ ਸਕਦਾ 27-28 ਮਿਲੀਅਨ ਹੋ ਗਏ ਹੁਣ। ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਜੇ ਇਲੀਗਲੀ ਨੈਚੁਰਲਾਈਜ਼ ਹੋਏ ਹੈਗੇ ਆ, ਕੋਈ ਮਟੀਰੀਅਲ ਫੈਕਟ ਨੂੰ ਕੰਸੀਲ ਕੀਤਾ ਆ, ਜਾਂ ਜਾਣਬੁੱਝ ਕੇ ਮਿਸ ਰੀਪ੍ਰੈਜ਼ੈਂਟੇਸ਼ਨ ਕੀਤੀ ਹੈਗੀ ਆ, ਤੇ ਉਹ ਸਾਰਿਆਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਜਾ ਸਕਦੀ ਹੈਗੀ ਆ। ਇਹ ਮੈਮੋ ਦੇ ਵਿੱਚ ਇਹ ਕਿਹਾ ਵੀ ਫੋਕਸ ਉਹਨਾਂ ਚੀਜ਼ਾਂ ਦੇ ਉੱਤੇ ਰੱਖੋ, ਜੇ ਕੋਈ ਵਾਰ ਕ੍ਰਾਈਮਸ, ਐਕਸਟਰਾ ਜੁਡੀਸ਼ੀਅਲ ਕਿਲਿੰਗ, ਕੋਈ ਹਿਊਮਨ ਰਾਈਟਸ ਅਬਿਊਜ਼ਸ ਹੋਏ ਆ, ਨੈਚੁਰਲਾਈਜ਼ਡ ਕ੍ਰਿਮੀਨਲਸ, ਗੈਂਗ ਮੈਂਬਰਸ, ਤੇ ਕੋਈ ਵੀ ਇੰਡੀਵਿਜੂਅਲ ਕਿਸੇ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਹੋਇਆ ਆ ਜਾਂ ਔਨਗੋਇੰਗ ਥ੍ਰੈਟ ਹੈਗੀ ਆ ਯੂਐਸਏ ਦੇ ਵਿੱਚ, ਉਹ ਸਾਰੇ ਇਸ ਕੈਟਾਗਰੀ ਦੇ ਵਿੱਚ ਆ ਸਕਦੇ ਹੈਗੇ ਆ। ਇਹੀ ਨਹੀਂ, ਡੀਨੈਚੁਰਲਾਈਜੇਸ਼ਨ ਕਹਿੰਦੇ ਵੀ ਉਹਨਾਂ ਲੋਕਾਂ ਦੀ ਵੀ ਕਰੋ ਜੇ ਕਿਸੇ ਨੇ ਆਪਣੇ ਇਮੀਗ੍ਰੇਸ਼ਨ ਫਾਰਮਸ ਦੇ ਉੱਤੇ ਝੂਠ ਬੋਲਿਆ, ਫਾਈਨੈਂਸ਼ੀਅਲ ਫਰਾਡ ਕੀਤਾ, ਮੈਡੀਕਲ ਫਰਾਡ ਜਿਹੜਾ ਉਹ ਕੀਤਾ, ਚਾਹੇ ਉਹ ਯੂਐਸ ਦੇ ਉਲਟ ਤੇ ਚਾਹੇ ਉਹ ਪ੍ਰਾਈਵੇਟ ਇੰਡੀਵਿਜੂਅਲਸ ਦੇ ਜਿਹੜਾ ਉਲਟ। ਤੇ ਕਹਿੰਦੇ ਵੀ ਇਹ ਜਿਹੜੇ ਕੇਸ ਆ ਰੈਫਰ ਕੀਤੇ ਗਏ ਯੂਐਸ ਅਟਾਰਨੀ ਆਫਿਸ ਤੇ ਜਿਹੜਾ ਦੁਬਾਰਾ, ਜਾਂ ਜਿਨ੍ਹਾਂ ਦੇ ਉੱਤੇ ਪੈਂਡਿੰਗ ਕ੍ਰਿਮੀਨਲ ਚਾਰजेस ਵੀ ਆ, ਉਹਨਾਂ ਨੂੰ ਵੀ ਇਸ ਦੇ ਕਰਕੇ ਜਿਹੜਾ ਅੜਿੱਕੇ ਦੇ ਵਿੱਚ ਲਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਸੋ ਹਾਲਾਤ ਅਜੇ ਸ਼ੁਰੂਆਤ ਜਿਹੜੀ ਕਹਿੰਦੇ ਵੀ ਕਹਿ ਸਕਦੇ ਹਰਜੋਤ ਸਿੰਘ ਜੀ ਹੋਈ ਆ, ਤੇ ਅਜੇ ਸਖਤੀ ਦੇ ਰੂਪ ਤੇ ਮੈਨੂੰ ਲੱਗਦਾ ਆਪਾਂ ਨੂੰ ਹੋਰ ਵੱਖ-ਵੱਖ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ।
13 ਜੂਨ ਨੂੰ ਇੱਕ ਜੱਜ ਨੇ ਇੱਕ ਇਲੀਅਟ ਡਿਊਕ ਕਰਕੇ ਯੂਐਸ ਦਾ ਜਿਹੜਾ ਮਿਲਟਰੀ ਵੈਟਰਨ ਸੀ ਜੋ ਕਿ ਯੂਕੇ ਤੋਂ ਸੀਗਾ, ਉਹ ਕਨਵਿਕਟ ਹੋਇਆ ਸੀਗਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਡਿਸਟ੍ਰੀਬਿਊਟ ਕਰਨ ਦੇ ਮਾਮਲੇ ਦੇ ਵਿੱਚ। ਤੇ ਇੱਕ ਹੋਰ ਕ੍ਰਾਈਮ ਜਿਸ ਦਾ ਬਾਰੇ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ, ਨੈਚੁਰਲਾਈਜੇਸ਼ਨ ਪ੍ਰੋਸੈਸ ਦੇ ਦੌਰਾਨ ਕਹਿੰਦੇ ਵੀ ਇਸ ਦੇ ਉੱਤੇ ਇਦਾਂ ਦੇ ਜਿਹੜੇ ਦੋਸ਼ ਸੀਗੇ ਤੇ ਉਹਦੀ ਸਿਟੀਜ਼ਨਸ਼ਿਪ ਹੁਣ ਵਾਪਸ ਲੈ ਲਈ ਗਈ ਹੈਗੀ ਆ। ਸੋ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਆਲਰੇਡੀ ਕੰਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ ਉਹ ਕਹਿੰਦੇ ਵੀ ਸਾਨੂੰ ਕੰਸਰਨ ਇਹ ਆ ਵੀ ਜਿਹੜਾ ਡੀਨੈਚੁਰਲਾਈਜੇਸ਼ਨ ਸਿਵਲ ਲਿਟੀਗੇਸ਼ਨ ਦੇ ਜਿਹੜੇ ਮਾਮਲਿਆਂ ਦੇ ਵਿੱਚ ਜਿਹੜਾ ਉਹ ਕਰ ਰਹੇ ਆ, ਕਹਿੰਦੇ ਵੀ ਬੇਸਿਕਲੀ ਕਈ ਲੋਕਾਂ ਦੇ ਜਿਹੜੇ ਰਾਈਟਸ ਆ ਉਹਨਾਂ ਦੀ ਇਸ ਦੇ ਵਿੱਚ ਉਲੰਘਣਾ ਹੋਊਗੀ। ਇਥੋਂ ਤੱਕ ਕਿ ਰਾਈਟ ਟੂ ਐਨ ਅਟਰਨੀ ਉਹ ਵੀ ਜਿਹੜਾ ਇਹਨਾਂ ਤੋਂ ਖੋਇਆ ਜਾ ਰਿਹਾ। ਅੱਗੇ ਕਹਿੰਦੇ ਸੀ ਨਾ ਬੜੇ ਲੋਕ ਆ ਕੇ ਕਹਿੰਦੇ ਸੀ ਕਿ ਵੀ ਭਾਈ ਜਿਹੜਾ ਤਾਂ ਇਲੀਗਲ ਆ ਉਹਨੂੰ ਕਾਹਦਾ ਹੱਕ ਆ, ਆਹੋ ਨੈਚੁਰਲਾਈਜ਼ ਸਿਟੀਜ਼ਨ ਦੀ ਗੱਲ ਕਰ ਰਹੇ ਆ, ਕਹਿੰਦੇ ਵੀ ਉਹਨੂੰ ਵੀ ਹੱਕ ਨਹੀਂ ਰਹਿਣਾ ਵੀ ਉਹ ਜਿਹੜਾ ਆ ਕਿਸੇ ਅਦਾਲਤ ਦੇ ਮੋਹਰੇ ਜਿਹੜਾ ਉਹ ਜਾ ਸਕੂਗਾ ਜਾਂ ਅਟਰਨੀ ਜਿਹੜਾ ਉਹ ਕਰ ਸਕੂਗਾ। ਜੇ ਅਗਲਿਆਂ ਨੂੰ ਲੱਗਾ ਵੀ ਤੁਸੀਂ ਠੀਕ ਨਹੀਂ ਆ, ਜੇ ਉਹਨਾਂ ਨੇ ਮਨ ਬਣਾ ਲਿਆ ਵੀ ਭਾਈ ਤੈਨੂੰ ਤਾਂ ਆਪਾਂ ਤੋਰਨਾ ਹੀ ਤੋਰਨਾ ਆ, ਤਾਂ ਫਿਰ ਕਹਿੰਦੇ ਵੀ ਤੁਸੀਂ ਉਹਨਾਂ ਦੀ ਕੜਿੱਕੀ ਦੇ ਵਿੱਚ ਜੇ ਫਸ ਗਏ ਤਾਂ ਫਿਰ ਜਿਹੜਾ ਉਹ ਫਸ ਗਏ। ਸੋ ਇਸ ਲਈ ਜਿਹੜੀ ਆਪਾਂ ਪਹਿਲੀ ਇਸ ਤੋਂ ਖਬਰ ਕੀਤੀ ਸੀ ਵੀ ਲੋਕ ਕਿਉਂ ਡਰ ਰਹੇ ਆ, ਈਵਨ ਸਿਟੀਜ਼ਨ ਲੋਕ ਵੀ ਮਨਾਂ ਦੇ ਵਿੱਚ ਕਿਉਂ ਜਿਹੜਾ ਉਹ ਡਰ ਦਾ ਮਾਹੌਲ ਬਣਿਆ ਪਿਆ। ਰੀਜ਼ਨ ਇਹ ਆ ਵੀ ਇਦਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਇਸ ਟਾਈਮ ਜਿਹੜੀਆਂ ਉਹ ਵੱਧ ਕੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਸੋ ਕਈ ਲੋਕਾਂ ਦਾ ਜਿਹੜੇ ਰਾਈਟਸ ਦਾ ਘਾਣ ਵੀ ਇਸ ਦੇ ਵਿੱਚ ਹੋ ਸਕਦਾ ਆ।